ਸਿਆਣਿਆਂ ਦੀਆਂ ਗੱਲਾਂ ਤੇ ਔਲਿਆਂ ਦੇ ਖਾਦੇ ਦਾ ਪਤਾ ਬਾਅਦ ਚ ਲੱਗਦਾ ਜਦੋਂ ਵਕਤ ਗੁਜ਼ਰ ਜਾਂਦਾ। ਹੰਸ ਰਹਿੰਦੇ ਸਨ ਇੱਕ ਦਰਖਤ ਦੇ ਉੱਤੇ ਤੇ ਦਰਖਤ ਬੜਾ ਉੱਚਾ ਸੀ। ਉਹਦੇ ਮੁੱਢ ਦੇ ਵਿੱਚ ਇੱਕ ਦਿਨ ਵੱਲ ਉੱਗ ਪਈ ਤੇ ਉਹਨਾਂ ਦੇ ਵਿੱਚ ਇੱਕ ਹੰਸ ਸਿਆਣਾ ਸੀ, ਉਮਰ ਦੇ ਵਿੱਚ ਵਡੇਰਾ ਸੀ ਤੇ ਉਂਝ ਵੀ ਸਮਝਦਾਰ ਸੀ। ਨਾਲ ਦੇ ਹੰਸਾਂ ਨੂੰ ਆਖਿਆ ਜਿਹੜੀ ਦਰਖਤ ਦੇ ਮੁੱਢ ਦੇ ਵਿੱਚ ਇੱਕ ਵੱਲ ਉੱਗੀ ਹੈ, ਵੱਲ ਪੁੱਟ ਦਿਓ, ਕੱਲ ਨੂੰ ਇਹ ਵੱਲ ਜਿਹੜੀ ਹੈ ਨਾ ਇਹ ਸਾਡੀ ਮੌਤ ਦਾ ਬਹਿਸ ਬਣ ਸਕਦੀ। ਦੂਸਰੇ ਹੰਸਾਂ ਨੇ ਆਖਿਆ ਉਹ ਕਿਸ ਤਰ੍ਹਾਂ ਆਂਦਾ, ਕੱਲ ਨੂੰ ਦਰਖਤ ਦੇ ਉੱਤੇ ਚੜੇ ਦੀ ਕੋਈ ਸ਼ਿਕਾਰੀ ਆਇਆ ਦਾ ਵੱਲ ਦਾ ਕਰਕੇ ਸਾਡੇ ਉੱਤੇ ਚੜੇ ਦਾ, ਸਾਡੇ ਘੌਂਸਲਿਆਂ 'ਚ ਆ ਜਾਏਦਾ, ਸਾਡੇ ਬੱਚੇ ਲੈ ਜਾਏਦਾ ਜਾਂ ਸਾਨੂੰ ਫੜ ਲੇਦਾ। ਉਹ ਜਿੰਨੇ ਵੀ ਹੰਸ ਸਨ ਨਾ ਉਹਨਾਂ ਤੇ ਜਵਾਨੀ ਸੀ, ਉਹਨਾਂ ਉਹਦਾ ਮਜ਼ਾਕ ਉਡਾਇਆ। ਉਹ ਬਜ਼ੁਰਗ ਹੰਸ ਚੁੱਪ ਕਰ ਗਿਆ। ਇਸੇ ਤਰ੍ਹਾਂ ਵੱਲ ਵੱਧਦੀ ਰਹੀ ਵੱਲ ਜਿਹੜੀ ਸੀ ਪੂਰੇ ਦਰਖਤ ਦੇ ਉੱਤੇ ਚੜ੍ਹ ਗਈ। ਹੰਸ ਚੁਗਣ ਵਾਸਤੇ ਕਿਤੇ ਗਏ ਸਨ, ਪਿੱਛੋਂ ਸ਼ਿਕਾਰੀ ਆਇਆ, ਉਹਨੇ ਵੇਖਿਆ ਉੱਤੇ ਹੰਸਾਂ ਦੇ ਜਿਹੜੇ ਨਿਹਾਲਣੇ ਨੇ, ਉਹਨੇ ਉਸ ਵੱਲ ਦੇ ਤਰ੍ਹਾਂ ਚੜ੍ਹਿਆ, ਉੱਤੇ ਚੜ੍ਹ ਕੇ ਉਹਦੇ ਦਰਖਤ ਦੇ ਉੱਤੇ ਜਾਲ ਪਾਤਾ। ਜਦੋਂ ਹੰਸ ਚੁੱਕ ਕੇ ਵਾਪਸ ਆਏ ਨਾ ਤੇ ਜਿਹੜਾ ਬਜ਼ੁਰਗ ਹੰਸ ਸੀ ਨਾ ਉਹ ਵਡੇਰਾ ਸੀ, ਯਾਰ ਕਮਜ਼ੋਰ ਸੀ, ਥੋੜ੍ਹਾ ਉੱਡਿਆ ਜਾਂਦਾ ਸੀ, ਉਹ ਆਸਤਾ ਆਸਤਾ ਪਿੱਛੇ ਆ ਰਿਹਾ ਸੀ। ਦੂਸਰੇ ਉੱਤੇ ਆਏ, ਜਲਦੀ ਨਾਲ ਬੈਠੇ ਤੇ ਸਾਰੇ ਜਾਲ ਦੇ ਵਿੱਚ ਫਸ ਗਏ। ਜਦੋਂ ਉਸ ਬਜ਼ੁਰਗ ਹੰਸ ਨੇ ਵੇਖਿਆ ਤਾਂ ਦੂਸਰੇ ਦਰਖਤ 'ਤੇ ਜਾ ਕੇ ਬਹਿ ਗਿਆ। ਹੁਣ ਜਿਹੜੇ ਅੱਗੇ ਫਸੇ ਸਨ ਜਵਾਨ ਹੰਸ ਉਹ ਰੋਣ ਲੱਗ ਪਏ ਵੀ ਸਾਡੀ ਜਾਨ ਛਡਾ, ਸਾਨੂੰ ਕੋਈ ਤਰੀਕਾ ਦੱਸ। ਉਹਨੇ ਕਿਹਾ ਹੁਣ ਮੈਂ ਕੋਈ ਤਰੀਕਾ ਨਹੀਂ ਦੱਸਣਾ, ਜਦੋਂ ਮੈਂ ਤੁਹਾਨੂੰ ਅੱਜ ਤੋਂ 1 ਸਾਲ ਪਹਿਲਾਂ ਇਹ ਗੱਲ ਦੱਸੀ ਸੀ ਵੀ ਇਹ ਜਿਹੜੀ ਵੱਲ ਉੱਗਦੀ ਹੈ ਪਈ ਇਹ ਸਾਡੇ ਵਾਸਤੇ ਕਿਸੇ ਦਿਨ ਮੁਸ਼ਕਲਾਤ ਪੈਦਾ ਕਰੇਗੀ। ਤੁਸੀਂ ਮੰਨੀ ਨਹੀਂ ਸੀ ਮੇਰੀ ਗੱਲ, ਲੇਕਿਨ ਕਾਫੀ ਮਿੰਨਤਾਂ ਉਹਨਾਂ ਦੀਆਂ ਕਰਨ ਤੋਂ ਬਾਅਦ ਉਹਨੇ ਕਿਹਾ ਵੀ ਹੁਣ ਤੁਸੀਂ ਇਹੀ ਕਰਨਾ, ਜਦੋਂ ਸ਼ਿਕਾਰੀ ਨੂੰ ਦੂਰੋਂ ਆਉਂਦਿਆਂ ਤੁਸੀਂ ਵੇਖਣਾ ਤੇ ਤੁਸੀਂ ਆਪਣੇ ਮਰੇ ਹੋਣ ਦਾ ਜਿਹੜਾ ਨਾਟਕ ਉਹ ਕਰਨਾ ਵੇ ਸਾਰੇ ਇਸ ਤਰ੍ਹਾਂ ਵੀ ਜਿਵੇਂ ਮਰ ਗਏ, ਸਾਹ ਘੁੱਟ ਜਾਣੇ ਨੇ ਆਪਣੇ। ਤੇ ਸ਼ਿਕਾਰੀ ਤੁਹਾਨੂੰ ਕੱਢ ਕੇ ਆਪਣੇ ਜਾਲ 'ਚੋਂ ਬਾਹਰ ਸੁੱਟ ਦੇ ਤਾਂ ਆਪਣਾ ਜਾਲ ਲਾ ਕੇ ਜਦੋਂ ਜਾਣ ਲੱਗੇ ਤਾਂ ਮੈਂ ਤੁਹਾਨੂੰ ਸੀਟੀ ਮਾਰਾਂ ਤਾਂ ਤੁਸੀਂ ਉੱਡ ਜਾਣਾ। ਇਸੇ ਤਰ੍ਹਾਂ ਹੀ ਕੀਤਾ। ਸ਼ਿਕਾਰੀ ਆਇਆ, ਉਹਨੇ ਵੇਖਿਆ ਵੀ ਇਹ ਤੇ ਮਰ ਗਏ ਨੇ, ਸੋ ਉਹਨੇ ਸੋਚਿਆ ਮੈਂ ਹੁਣ ਆਪਣਾ ਜਾਲ ਤੇ ਲੈ ਜਾ, ਮਰ ਗਏ। ਉਹਨਾਂ ਨੇ ਆਪਣਾ ਜਾਲ ਇਕੱਠਾ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਕੱਢ ਕੇ ਵਿੱਚੋਂ ਬਾਹਰ ਸੁੱਟਿਆ। ਜਦੋਂ ਸੁੱਟੇ ਤੇ ਉਹਨੇ ਜਿਹੜਾ ਬਜ਼ੁਰਗ ਹੰਸ ਦੂਸਰੇ ਦਰਖਤ 'ਤੇ ਬੈਠਾ ਉਹਨੇ ਸੀਟੀ ਮਾਰੀ, ਉਹ ਉੱਡ ਗਏ, ਉਹਨਾਂ ਦੀ ਜਾਨ ਬਚ ਗਈ। ਇਹ ਕਹਾਣੀਆਂ ਸੁਣਾਉਣ ਦਾ ਮਕਸਦ ਇਹ ਹੁੰਦਾ ਵੀ ਜਿਹੜਾ ਕੋਈ ਸਿਆਣਾ ਬੰਦਾ ਤੁਹਾਨੂੰ ਕੋਈ ਗੱਲ ਆਂਦਾ ਨਾ, ਘਰ ਦੇ ਵਿੱਚ ਬਜ਼ੁਰਗ ਜਿਹੜੇ ਆਉਂਦੇ ਨੇ ਉਹਨਾਂ ਦੀ ਉਮਰ ਦਾ ਤਜਰਬਾ ਹੁੰਦਾ। ਤੁਸੀਂ ਤੇ ਕੁਛ ਵੀ ਨਹੀਂ ਵੇਖਿਆ, ਉਹਨਾਂ ਬੜੇ ਬੜੇ ਉਤਾਰ ਚੜਾਓ ਜ਼ਿੰਦਗੀ ਦੇ ਵਿੱਚ ਵੇਖੇ ਹੁੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਸਾਡੇ ਲਈ ਬੁਰਾ ਕੌਣ ਹੈ ਤੇ ਚੰਗਾ ਕੌਣ ਹੈ। ਉਹਨਾਂ ਨੂੰ ਚੰਗੇ ਮਾੜੇ ਦੀ ਜ਼ਿੰਦਗੀ 'ਚ ਪਹਿਚਾਣ ਆ ਜਾਂਦੀ ਹੈ, ਕਿਉਂਕਿ ਮਰਦ ਬਣਦਾ ਜ਼ਿੰਦਗੀ ਗਵਾ ਕੇ। ਜਦੋਂ ਉਹਦੇ ਚਿੱਟੇ ਆ ਜਾਂਦੇ ਨੇ, ਉਹਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ, ਉਦੋਂ ਤਜਰਬੇ ਜ਼ਿੰਦਗੀ 'ਚ ਇਨਸਾਨ ਨੂੰ ਸਿਖਾਉਂਦੇ ਨੇ ਸਭ ਕੁਛ। ਤੇ ਤੁਸੀਂ ਬਜ਼ੁਰਗਾਂ ਦੀ ਜਿਹੜੀ ਵੀ ਘਰ ਦੇ ਵਿੱਚ ਗੱਲ ਹੋਏ ਨਾ ਉਹ ਮੰਨਿਆ ਕਰੋ, ਜਿਹੜਾ ਤੁਹਾਨੂੰ ਫੈਸਲਾ ਕਹਿਣ ਉਹ ਤਸਲੀਮ ਕਰਿਆ ਕਰੋ ਤੇ ਉੱਤੇ ਅਮਲ ਕਰਿਆ ਕਰੋ। ਤੁਹਾਨੂੰ ਤਕਰੀਬਨ 99% ਜਿਹੜੀ ਨਾ ਉਸ ਫੈਸਲੇ ਦੇ ਵਿੱਚ ਜੇਤੀ ਹੋਏ ਦੀ ਕਦੀ ਵੀ ਹਾਰ ਨਹੀਂ ਹੋਈ ਦੀ, ਜਿਹੜਾ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਕਹਿਣ ਦੇ। ਬਾਕੀ ਮੇਰੀ ਦੁਆ ਹੈ ਹੱਸਦੇ ਰਹੋ ਤੇ ਵਸਦੇ ਰਹੋ।